बिस्मिल्लाह रहमान रहीम। पंजाबी मुतालिया कुरान सूरा अल-मायदा दी आयत 3। ਪਹਿਲਾਂ ਦੱਸਿਆ ਸੀ ਕਿ ਸੂਰਾ ਮਾਦਾ 'ਚ ਸ਼ਰੀਅਤ ਦੇ ਅਹਿਕਾਮ ਦਿੱਤੇ ਗਏ ਨੇ ਤੇ ਪਿਛਲੀ ਆਇਤ 'ਚ ਆਖਿਆ ਸੀ ਕਿ ਇਹ ਜਿਹੜੀਆਂ ਚੀਜ਼ਾਂ ਨੇ ਇਹ ਹਲਾਲ ਤੇ ਹਰਾਮ ਨੇ ਤੇ ਉਹਦੀ ਹੁਣ ਤਫਸੀਲ ਦੱਸੀ ਗਈ ਹੈ। ਅੱਲਾਹ ਫਰਮਾਉਂਦੇ ਨੇ ਤੁਹਾਡੇ ਤੇ ਮੁਰਦਾਰ ਖੂਨ ਸੂਰ ਦਾ ਗੋਸ਼ਤ ਔਰ ਖੁਦਾ ਤੋਂ ਇਲਾਵਾ ਕਿਸੇ ਹੋਰ ਦੇ ਨਾਂ ਤੇ ਜ਼ਬਾ ਕੀਤੀ ਹੋਈ ਚੀਜ਼ ਹਰਾਮ ਹੈ। ਔਰ ਉਹ ਜਾਨਵਰ ਵੀ ਜਿਹੜੇ ਸਾਹ ਘੁੱਟਣ ਤੋਂ ਬਾਅਦ ਮਰ ਗਏ ਹੋਣ ਜਾਂ ਚੋਟ ਖਾ ਕੇ ਮਰੇ ਹੋਣ ਜਾਂ ਉੱਤੋਂ ਡਿੱਗ ਕੇ ਮਰੇ ਹੋਣ ਜਾਂ ਸਿੰਗ ਲੱਗ ਕੇ ਮਰੇ ਹੋਣ ਜਾਂ ਜਿਸ ਨੂੰ ਕਿਸੇ ਦਰਿੰਦੇ ਨੇ ਚੀਰ ਫਾੜ ਕੇ ਖਾਇਆ ਹੋਵੇ। ਹਾਂ, ਜਿਸ ਨੂੰ ਤੁਸੀਂ ਜ਼ਿੰਦਾ ਪਾ ਕੇ ਜ਼ਬਾ ਕਰ ਲਿਆ ਹੋਵੇ ਉਹ ਜਾਇਜ਼ ਹੈ। ਇਸੇ ਤਰ੍ਹਾਂ ਉਹ ਜਾਨਵਰ ਵੀ ਹਰਾਮ ਨੇ ਜਿਹੜੇ ਕਿਸੇ ਦਰਬਾਰ ਤੇ ਜ਼ਬਾ ਕੀਤੇ ਗਏ ਹੋਣ ਔਰ ਉਹਦੀ ਜਿਨ੍ਹਾਂ ਦਾ ਗੋਸ਼ਤ ਤੁਸੀਂ ਜੂਏ ਦੇ ਤੀਰਾਂ ਨਾਲ ਤਕਸੀਮ ਕੀਤਾ ਹੋਵੇ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਸਾਰੀ ਖੁਦਾ ਦੀ ਨਾਫਰਮਾਨੀ ਦੇ ਕੰਮ ਨੇ ਔਰ ਇਹ ਕਾਫਰ ਤੁਹਾਡੇ ਦੀਨ ਤੋਂ ਦੀ ਤਰਫੋਂ ਮਾਯੂਸ ਹੋ ਗਏ ਨੇ। ਇਸ ਲਈ ਇਹਨਾਂ ਹੁਰਮਤਾਂ ਦੇ ਮਾਮਲੇ 'ਚ ਇਹਨਾਂ ਕੋਲੋਂ ਨਾ ਡਰੋ, ਮੇਰੇ ਕੋਲੋਂ ਡਰੋ। ਤੁਹਾਡਾ ਦੀਨ ਅੱਜ ਮੈਂ ਤੁਹਾਡੇ ਵਾਸਤੇ ਪੂਰਾ ਕਰ ਦਿੱਤਾ ਹੈ ਔਰ ਤੁਹਾਡੇ ਤੇ ਆਪਣੀ ਨਿਮਤ ਮੁਕੰਮਲ ਕਰ ਦਿੱਤੀ ਹੈ ਔਰ ਬਤੌਰ ਦੀਨ ਤੁਹਾਡੇ ਵਾਸਤੇ ਇਸਲਾਮ ਨੂੰ ਪਸੰਦ ਫਰਮਾਇਆ ਹੈ। ਇਸ ਵਾਸਤੇ ਇਹਨਾਂ ਹੁਕਮਾਂ ਦੀ ਪਾਬੰਦੀ ਕਰੋ। ਫਿਰ ਜਿਹੜਾ ਭੁੱਖ ਤੋਂ ਮਜਬੂਰ ਹੋ ਕੇ ਇਹਨਾਂ 'ਚੋਂ ਕੋਈ ਚੀਜ਼ ਖਾ ਲਵੇ ਬਗੈਰ ਇਸ ਤੋਂ ਕਿ ਉਹ ਇਹ ਗੁਨਾਹ ਕਰਨਾ ਚਾਹੁੰਦਾ ਹੈ ਤੇ ਉਹਦੇ ਤੇ ਕੋਈ ਹਰਜ ਨਹੀਂ, ਇਸ ਲਈ ਕਿ ਅੱਲਾ ਬਖਸ਼ਣ ਵਾਲਾ ਹੈ ਤੇ ਉਹਦੀ ਸ਼ਫਕਤ ਹਮੇਸ਼ਾ ਵਾਸਤੇ। ਇਹਦੇ 'ਚ ਅੱਲਾਹ ਤਾਲਾ ਨੇ ਹਲਾਲ ਹਰਾਮ ਦਾ ਅਸੂਲ 'ਚ ਇਹ ਦੱਸਿਆ ਕਿ ਤയ്यबात ਹਲਾਲ ਨੇ ਔਰ ਖਬਾਇਸ ਹਰਾਮ ਨੇ। ਇਨਸਾਨੀ ਅਕਲ ਇਹ ਚੀਜ਼ਾਂ ਸਮਝਦੀ ਹੈ। ਕੁਰਾਨ ਦੀ, ਦੀਨ ਦੀ, ਅੱਲਾਹ ਦੀ ਮੁਖਾਤਬ ਇਨਸਾਨੀ ਅਕਲ ਹੈ। ਅਸੂਲ 'ਚ ਦੱਸ ਕੇ ਅੱਗੇ ਕੋਈ ਲਿਸਟ ਨਹੀਂ ਦਿੱਤੀ, ਨਾ ਹੀ ਪੈਗੰਬਰਾਂ ਨੇ ਕੋਈ ਲਿਸਟ ਦਿੱਤੀ ਹੈ। ਇਹ ਅਸੂਲ 'ਚ ਦੱਸ ਦਿੱਤਾ ਹੈ ਕਿ ਸਾਫ਼ ਪਾਕੀਜ਼ਾ ਮੁਲਾਇਮ ਜਾਨਵਰ ਹਲਾਲ ਨੇ ਔਰ ਦਰਿੰਦੇ ਜਾਂ ਇਸ ਕਿਸਮ ਦੀਆਂ ਗੰਦੇ ਜਾਨਵਰ ਜਿਹੜੇ ਨੇ ਉਹ ਹਰਾਮ ਨੇ। ਉਹਦੇ 'ਚ ਇੱਕ ਹੀ ਦੁਨੀਆ ਜਾਨਵਰ ਹੈ ਜਿਹਦੇ ਤੇ ਉਬਾਮ ਪੈਦਾ ਹੋਇਆ, ਉਹ ਸੂਰ ਹੈ, ਕਿਉਂਕਿ ਉਹ ਵਾਹਿਦ ਜਾਨਵਰ ਹੈ ਜਿਹਦੇ 'ਚ ਬੱਕਰੀ ਦੀ ਨਸਲ ਦਾ ਮੁਕੰਮਲ ਲੇਕਿਨ ਵਾਹਿਦ ਜਾਨਵਰ ਹੈ ਜਿਹਦੀਆਂ ਕਤਲੀਆਂ ਵੀ ਨੇ, ਉਹ ਦੰਦ ਵੀ ਨੇ ਔਰ ਉਹ ਚੀਰ ਫਾੜ ਕਰਨ ਵਾਸਤੇ, ਦਰਿੰਦਗੀ ਵਾਸਤੇ, ਔਰ ਉਹ ਗੋਸ਼ਤ ਵੀ ਖਾਂਦਾ। ਇਹ ਵਾਹਿਦ ਜਾਨਵਰ ਹੈ। ਉਹਦੇ ਖਾਸ ਬਤੌਰੇ ਖਾਸ ਜ਼ਿਕਰ ਕਰਨ ਦੀ ਵਜ੍ਹਾ ਹੈ ਉਹਦੇ ਨਾਲ ਕੋਈ ਖਾਸ ਦੁਸ਼ਮਣੀ ਨਹੀਂ ਕਿਸੇ ਦੀ, ਨਾ ਹੀ ਮੁਸਲਮਾਨ। ਔਰ ਉਹਦਾ ਸਿਰਫ ਅੱਲਾਹ ਤਾਲਾ ਨੇ ਆਖਿਆ ਹੈ ਕਿ ਉਹਦਾ ਗੋਸ਼ਤ ਖਾਣਾ ਹਰਾਮ ਹੈ। ਤੇ ਇਹ ਅੱਲਾਹ ਤਾਲਾ ਨੇ ਫਿਰ ਜਿਹੜੇ ਜਾਨਵਰਾਂ 'ਚ ਇੱਕ ਹੀ ਜਾਨਵਰ ਦੱਸਿਆ। ਦੂਸਰੀਆਂ ਉਹਦੀ ਇਹ ਨਜਾਸਤ ਹੈ ਦਰਿੰਦਗੀ ਦੀ। ਦੂਸਰੀਆਂ ਹੁਣ ਪਾਕੀਜ਼ਗੀ ਦੇ ਹਵਾਲੇ ਨਾਲ ਸਾਰੀਆਂ ਜਿੰਨੀਆਂ ਚੀਜ਼ਾਂ ਨਾ ਉਹ ਨਜਾਸਤ ਦੀ ਵਜ੍ਹਾ ਤੋਂ, ਉਹ ਨਜਾਸਤ ਕਈਆਂ ਕਿਸਮਾਂ ਦੀ ਹੁੰਦੀ ਹੈ। ਉਹ ਅੱਲਾਹ ਤਾਲਾ ਦੱਸਦੇ ਨੇ ਤੁਹਾਡੇ ਤੇ ਮੁਰਦਾਰ ਹਰਾਮ ਹੈ, ਮਰਿਆ ਜਾਨਵਰ ਜਿਹੜਾ ਮਰ ਜਾਂਦਾ ਹੈ। ਉਹਦੇ 'ਚ ਗਾਲਬਨ ਇਹ ਵਜ੍ਹਾ ਹੋ ਸਕਦੀ ਹੈ ਕਿ ਜੋ ਮੇਰੇ ਜ਼ਿਹਨ 'ਚ ਆਉਂਦੀ ਹੈ ਕਿ ਮਰਨ ਨਾਲ ਖੂਨ ਜਿਹੜਾ ਜਿਸਮ 'ਚੋਂ ਨਿਕਲਦਾ, ਕਿਉਂਕਿ ਅੱਗੇ ਅੱਲਾਹ ਆਂਦੇ ਨੇ ਖੂਨ ਅੱਲਾਹ ਤਾਲਾ ਨੇ ਆਇਤ 'ਚ ਆਖਿਆ ਖੂਨ ਹਰਾਮ ਹੈ, ਮੁਰਦਾਰ ਹਰਾਮ ਹੈ, ਖੂਨ ਹਰਾਮ ਹੈ। ਤੇ ਉਹ ਮਰਦਾ ਹੈ ਜਿਹੜਾ ਜਾਨਵਰ, ਉਹਦਾ ਹੀ ਖੂਨ ਨਹੀਂ ਸਾਫ਼ ਹੁੰਦਾ, ਕਿਉਂਕਿ ਜਾਨਵਰ ਹਲਾਲ ਕਰਨ ਦਾ ਵੀ ਇਹੀ ਤਰੀਕਾ ਪਾਪੂਲਰ ਹੈ ਕਿ ਜਿੱਥੋਂ ਖੂਨ ਬਹੁਤ ਤੇਜ਼ੀ ਨਾਲ ਨਿਕਲੇ ਕਿ ਪਿੱਛੇ ਪ੍ਰੈਸ਼ਰ ਮਸ਼ੀਨ ਕੰਮ ਕਰ ਰਹੀ ਹੁੰਦੀ ਹੈ, ਉਹ ਮਰੇ ਤੋਂ ਮਸ਼ੀਨ ਵੀ ਡੈਡ ਹੋ ਜਾਂਦੀ ਹੈ ਤੇ ਖੂਨ ਹਰਾਮ ਹੈ, ਕਿਉਂਕਿ ਇਸ ਵਾਸਤੇ ਉਹ ਜਾਨਵਰ ਹਰਾਮ ਹੋ ਗਿਆ। ਤੁਹਾਡੇ ਤੇ ਮੁਰਦਾਰ ਹਰਾਮ ਹੈ, ਖੂਨ ਹਰਾਮ ਹੈ। ਖੂਨ ਜਿਹੜਾ ਦਰਿੰਦਗੀ ਦੀ ਅਲਾਮਤ ਹੈ, ਇਸ ਵਜ੍ਹਾ ਤੋਂ ਇਹ ਹਰਾਮ ਕੀਤਾ ਗਿਆ। ਸੂਰ ਦਾ ਗੋਸ਼ਤ ਹਰਾਮ ਹੈ। ਸੂਰ ਦਾ ਗੋਸ਼ਤ ਜਿਹੜਾ ਹੈ ਉਹਦੀ ਵਜ੍ਹਾ ਦੱਸ ਦਿੱਤੀ ਹੈ ਕਿ ਉਹ ਵਾਹਿਦ ਦੁਨੀਆ, ਉਹਦੀ ਹੋਰ ਕੋਈ ਵਜ੍ਹਾ ਨਹੀਂ ਹੈ। ਸਾਰੀ ਗਲਤ ਕਰਦੇ ਨੇ ਲੋਕ, ਉਹਨੂੰ ਫਲਾਂ ਵਾਸਤੇ ਪੈਦਾ ਕੀਤਾ ਤੇ ਉਹ ਗੰਦਾ ਹੈ ਤੇ ਉਹਦੇ ਬੀਵੀ ਜ਼ਨੋ ਸ਼ੋ ਦੇ ਤਲਕਾਤ ਜਿਹੜੇ ਸੈਕਸ਼ੂਅਲ ਤਲਕਾਤ ਨੇ ਉਹ ਨਹੀਂ ਅੱਛੇ ਹੁੰਦੇ ਤੇ ਕਈ ਡਰਾਮੇ। ਲੇਕਿਨ ਉਹਦੀ ਇੱਕ ਹੀ ਵਜ੍ਹਾ ਹੈ ਕਿ ਉਹ ਬੱਕਰੀ ਹੈ, ਵਾਹਿਦ ਜਾਨਵਰ ਹੈ, ਗੋਸ਼ਤ ਖਾਣੇ ਵਾਲੀ ਬੱਕਰੀ ਉਹ ਤੇ ਚੀਰਨ ਫਾੜਨ ਦੀ ਵੀ ਸਲਾਹੀਅਤ ਹੈ। ਉਹ ਲੋਕਾਂ ਨੇ ਕਿਆਮਤ ਤੱਕ ਲੜਦਿਆਂ ਰਹਿਣਾ ਸੀ, ਬੱਕਰੀ ਇੱਕ ਮੈਂ ਕਿਸੇ ਆਖਣਾ ਸੀ ਇਹ, ਤੇ ਉਹਦਾ ਅੱਲਾਹ ਤਾਲਾ ਨੇ ਆਖਿਆ ਕਿ ਨਹੀਂ, ਇਹ ਦਰਿੰਦਾ ਹੈ।
ਇਹਨੂੰ ਦਰਿੰਦੇ ਦੀ ਕੈਟਾਗਰੀ 'ਚ ਰੱਖੋ। ਬਾਕੀ ਸਾਰੀਆਂ ਚੀਜ਼ਾਂ ਇਨਸਾਨ ਸਹੀ ਸਹੀ ਫੈਸਲਾ ਕਰਦਾ ਹੈ। ਉਹ ਪੈਗੰਬਰਾਂ ਕੋਲੋਂ ਵੀ ਕਿਸੇ ਪੁੱਛਿਆ ਤਾਂ ਉਹ ਇਸ ਅਸੂਲ ਦੇ ਤਹਿਤ ਹੀ ਪੈਗੰਬਰਾਂ ਨੇ ਜਾਂ ਬੜੇ ਲੋਕ ਨੇ ਜਿਹਨਾਂ ਪੈਗੰਬਰ ਨਹੀਂ ਪਹੁੰਚੇ ਉਹਨਾਂ ਵੀ ਇਹੀ ਫੈਸਲਾ ਕੀਤਾ ਕਿ ਇਹ ਖਾਣ ਵਾਲੇ ਨੇ ਤੇ ਇਹ ਨਹੀਂ ਖਾਣ ਵਾਲੇ। ਉਹਨਾਂ ਨੂੰ ਵੀ ਕੋਈ ਲਿਸਟ ਨਹੀਂ ਦਿੱਤੀ ਕਿ ਇਹ ਤയ്यबात ਨੇ ਤੇ ਇਹ ਖਬਾਇਸ ਨੇ, ਇਹ ਗਲਤ ਨੇ। ਅੱਗੇ ਇਹ ਹੁਣ ਨਜਾਸਤ ਪਹਿਲਾਂ ਆ ਗਈ ਸੀ ਖੂਨ ਦੀ, ਅੱਗੇ ਫਿਰ ਬਾਈ ਇਟ ਸੈਲਫ ਖੂਨ ਆ ਗਿਆ ਸੀ, ਫਿਰ ਸੂਰ ਦੀ ਦਰਿੰਦਗੀ ਦੀ ਵਜ੍ਹਾ ਤੋਂ ਸੂਰ ਆਰਾਮ ਹੈ। ਖੁਦਾ ਤੋਂ ਇਲਾਵਾ ਕਿਸੇ ਹੋਰ ਦੇ ਨਾਂ ਤੇ ਜ਼ਬਾ ਕੀਤੀ ਹੋਈ ਚੀਜ਼ ਆਰਾਮ ਹੈ। ਇਹ ਅਕੀਦੇ ਦੀ ਪਾਕੀਜ਼ਗੀ ਹੈ ਕਿ ਕਾਇਨਾਤ ਦਾ ਮਾਲਕ ਅੱਲਾ ਜਾਨ ਲੈਣ ਦੇ ਮਾਮਲੇ 'ਚ, ਚਿੜੀ ਦੀ ਜਾਨ ਲੈਣ ਦੇ, ਲਾਲ ਚੀਜ਼ਾਂ ਦੀ ਜਾਨ ਲੈਣ ਦੇ ਮਾਮਲੇ 'ਚ ਵੀ ਇੰਨੇ ਸੈਂਸਿਟਿਵ ਨੇ ਕਿ ਆਂਦੇ ਨੇ ਮੇਰੀ ਇਜਾਜ਼ਤ ਤੋਂ ਬਗੈਰ ਕਿਸੇ ਦੀ ਜਾਨ ਨਾ ਲਵੋ, ਅਨਲੈਸ ਕਈ ਐਸੀ ਸਾਥੀ ਤੌਰ 'ਤੇ ਹੋ ਜਾਂਦਾ ਹੈ, ਜਾਂ ਕਈ ਚੀਜ਼ਾਂ ਜਿਹੜੀਆਂ ਨੇ ਅੱਲਾ ਨੇ ਇਨ ਜਨਰਲ ਉਹ ਕਾਮਨ ਸੈਂਸ ਇਨਸਾਨੀ ਅਕਲ ਆਂਦੀ ਹੈ ਕਿ ਉਹਨਾਂ ਨੂੰ ਤਲਫ ਕਰਨਾ ਚਾਹੀਦਾ ਨੁਕਸਾਨਾਂ ਤੋਂ ਬਚਣ ਵਾਸਤੇ। ਲੇਕਿਨ ਉਹਦੇ ਤੋਂ ਇਲਾਵਾ ਅੱਲਾਹ ਤਾਲਾ ਕਿਸੇ ਦੀ ਸਪੈਸ਼ਲੀ ਖਾਣ ਪੀਣ ਵਾਲੀਆਂ ਚੀਜ਼ਾਂ ਲਾਲ ਕਰਕੇ ਤੇ ਆਖਿਆ ਮੇਰੇ ਨਹੀਂ, ਉਹਦੀ ਵਜ੍ਹਾ ਕੀ ਹੈ? ਮਸਲਾਂ ਲਾਲ ਕਰ ਦਿੱਤੀਆਂ ਤੇ ਕੀ ਹੈ? ਤੁਸੀਂ ਮੰਨਣ ਵਾਲੇ ਹੀ ਲਾਲ ਕਰਦੇ ਨੇ, ਦੂਜੇ ਤੇ ਲਾਲ ਹੀ ਨਹੀਂ ਕਰਦੇ, ਤੁਸੀਂ ਤੇ ਅੱਗੇ ਹੀ ਹੈ ਕਿਤੇ। ਤੇ ਉਹਦੀ ਵਜ੍ਹਾ ਇਹ ਕਿ ਕਿਸੇ ਹੋਰ ਦੇ ਨਾਂ ਤੇ ਬਈ ਅੱਲਾ ਦੇ ਇਜ਼ਨ ਨਾ ਕਰਨੀ ਹੈ, ਤੇ ਉਹਦੇ ਵਿੱਚ ਜੇ ਕਿਸੇ ਹੋਰ ਦੇ ਨਾਂ ਤੇ ਜਾ ਕੇ ਕੀਤੀ ਹੈ ਨਾ ਚਾਹ, ਤੇ ਉਹ ਵੀ ਸ਼ਿਰਕ ਹੋ ਗਿਆ ਕਿ ਇਹ ਤੁਸਾਂ ਫਰਿਸ਼ਤਾ, ਜਿੰਨ, ਕੋਈ ਬਾਬਾ ਬਜ਼ੁਰਗ, ਕੋਈ ਸੁਹਾਬੀ, ਕੋਈ ਪੈਗੰਬਰ, ਇਹ ਤੁਸਾਂ ਉਹਨੂੰ ਵੀ ਹਿੱਸੇਦਾਰ ਬਣਾ ਦਿੱਤਾ ਅੱਲਾ ਦੇ। ਇਹ ਸ਼ਿਰਕ ਦੀ ਨਜਾਸਤ ਹੈ। ਔਰ ਇਸ ਦੇ ਤਹਿਤ ਉਹ ਜਾਨਵਰ ਵੀ ਜਿਹੜੇ ਸਾਹ ਘੁੱਟ ਕੇ ਤੋਂ ਬਾਅਦ ਮਰ ਗਏ ਨੇ, ਇਨਸਾਨੀ ਅਕਲ ਕਿਉਂਕਿ ਅੱਗੋਂ ਸਵਾਲ ਪੈਦਾ ਹੁੰਦੇ ਨੇ ਇਨਸਾਨੀ ਜ਼ਿਹਨਾਂ 'ਚ, ਹਾਲਾਂਕਿ ਜਿਹੜੇ ਵੀ ਮਰ ਗਏ ਨੇ, ਜੇ ਤੁਸੀਂ ਉਹ ਪ੍ਰੈਸ਼ਰ ਨਾਲ ਖੂਨ ਨਹੀਂ ਕੱਢ ਸਕੇ ਤੇ ਉਹ ਸਾਰੇ ਜੈਸੇ ਆ ਛੜਿਆ ਮੁਰਦਾਰ ਹਰਾਮ ਹੈ, ਤੇ ਇਹ ਵੀ ਮੁਰਦਾਰ ਹੀ ਮਰ ਗਏ ਹੋਣ, ਜਾਂ ਚੋਟ ਖਾ ਕੇ ਮਰੇ ਹੋਣ, ਜਾਂ ਉੱਤੋਂ ਡਿੱਗ ਕੇ ਮਰ ਗਏ ਹੋਣ, ਜਾਂ ਸਿੰਘ ਲੱਗਾ ਹੋਵੇ, ਸਾਰੇ ਇਹ ਹੁਣ ਇਨਸਾਨੀ ਅੱਲਾਹ ਤਾਲਾ ਨੂੰ ਪਤਾ ਹੈ ਕਿ ਬੰਦਾ ਜਿਹੜਾ ਨਾ ਇਹ ਬੜੀਆਂ ਬਹਿਸਾਂ ਫਿਰ ਕਰੇਗਾ। ਆ ਕਹਿੰਦਾ ਨਹੀਂ ਨਹੀਂ ਇਹ ਮਰਿਆ ਤਾਂ ਨਹੀਂ, ਇਹ ਤਾਂ ਐਕਸੀਡੈਂਟ ਨਾਲ ਮਰ ਗਿਆ, ਸਿੰਘ ਲੱਗਾ, ਇਹਦਾ ਤਾਂ ਖੂਨ ਵਗਿਆ ਜਾਂ ਉੱਤੋਂ ਡਿੱਗਿਆ ਤੇ ਚੋਟ ਲੱਗੀ ਹੈ। ਨਹੀਂ, ਉਹ ਅੱਲਾਹ ਤਾਲਾ ਉਹਦੀ ਵੀ ਬਾਮ 'ਚ ਅੱਲਾਹ ਤਾਲਾ ਕੁਰਾਨ ਇੰਨਾ ਸਾਦਾ ਵਾਜ਼ੇ ਸਾਰੇ ਪ੍ਰੋਪੇਗੈਂਡਾ, ਇੱਕ ਕੋਈ ਚੀਜ਼ ਉਬਾਮ 'ਚ ਨਹੀਂ ਛੱਡਦੇ। ਚੋਟ ਕਾ ਮਰੇ ਸਿੰਘ ਲੱਕ ਜਾਂ ਜਿਸ ਨੂੰ ਕਿਸੇ ਦਰਿੰਦੇ ਵੀ ਫਾੜਿਆ ਹੋਵੇ ਉਹ ਵੀ ਮਰ ਗਿਆ ਤੇ ਉਹਦੀ ਉਹ ਬਲੱਡ ਨਹੀਂ ਉਹਦੇ 'ਚੋਂ ਸਾਫ਼ ਹੋ ਸਕਿਆ, ਜਿਸ ਪ੍ਰੈਸ਼ਰ ਨਾਲ ਬਲੱਡ ਨਿਕਲਣਾ ਚਾਹੀਦਾ। ਹਾਂ, ਜਿਸ ਨੂੰ ਤੁਸੀਂ ਜ਼ਿੰਦਾ ਫੜ ਲਿਆ ਤੇ ਜ਼ਬਾ ਕਰ ਲਿਆ ਹੋਵੇ ਉਹ ਜਾਇਜ਼ ਹੈ। ਮਤਲਬ ਇਹਨਾਂ ਸਾਰੀਆਂ ਸੂਰਤਾਂ 'ਚ ਕੋਠੇ ਤੋਂ ਡਿੱਗਿਆ, ਸਿੰਘ ਲੱਗਾ, ਦਰਿੰਦੇ ਫੜਿਆ, ਅੱਗੇ ਕੁੱਤਿਆਂ ਦਾ ਫੜਿਆ ਵੀ ਜ਼ਿਕਰ ਆ ਜਾਣਾ ਇਸੇ ਸੂਰਾ 'ਚ, ਤੇ ਲੇਕਿਨ ਉਹ ਜ਼ਿੰਦਾ ਹੈ ਜੇ, ਤੇ ਫਿਰ ਤੁਸੀਂ ਜ਼ਿਬਾ ਕਰ ਲਵੋ ਤੇ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਘੁੱਟ ਕੇ, ਸਾਹ ਘੁੱਟ ਕੇ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਨਵੈਲਿਡ ਹੋ ਜਾਂਦੀਆਂ, ਉਹ ਜਾਇਜ਼ ਹੋ ਜਾਂਦਾ, ਕਿਉਂਕਿ ਜੇ ਉਹ ਸਾਹ ਲੈ ਰਿਹਾ ਸੀ ਉਹਦੇ ਜ਼ਿੰਦਗੀ ਸੀ। ਇਸੇ ਤਰ੍ਹਾਂ ਔਰ ਜਦੋਂ ਤੁਸੀਂ ਜ਼ਿੰਦਾ ਜਾਨਵਰ ਨੂੰ ਭਾਵੇਂ ਉਹ ਐਕਸੀਡੈਂਟਲ ਜ਼ਬਾ ਕਰੋ ਤਾਂ ਉਹਦਾ ਖੂਨ ਬੜਾ ਤੇਜ਼ੀ ਨਾਲ ਨਿਕਲੇਦਾ ਪ੍ਰੈਸ਼ਰ ਨਾਲ। ਇਸੇ ਤਰ੍ਹਾਂ ਉਹ ਜਾਨਵਰ ਵੀ ਆਰਾਮ ਨੇ ਜਿਹੜੇ ਕਿਸੇ ਦਰਬਾਰ ਤੇ ਜ਼ਬਾ ਕੀਤੇ ਗਏ ਹੋਣ। ਇਹ ਹੁਣ ਜਗ੍ਹਾ ਦੀ ਨਜਾਸਤ ਹੈ ਕਿ ਦਰਬਾਰ ਮਾਬਦ ਜਾਂ ਇਬਾਦਤ ਖਾਨੇ ਦਰਬਾਰ ਹੁੰਦੇ ਨੇ, ਇਸ ਤੋਂ ਇਲਾਵਾ ਉੱਥੇ ਕੋਈ ਹੋਰ ਕਿਸੇ ਚੀਜ਼ ਦਾ ਨਹੀਂ ਬਣਦਾ। ਉਹ ਉਹਨਾਂ ਤੇ ਵੀ ਜਿਹੜਾ ਜ਼ਬਾ ਕਿਹਾ ਗਿਆ, ਇਹ ਜਗ੍ਹਾ ਦੀ ਗਲਾਜ਼ਤ ਆ ਗਈ, ਗਲੀਜ਼ ਜਗ੍ਹਾ ਤੇ ਤੁਸੀਂ ਉਹਨੂੰ ਲੈ ਗਏ ਹੋ, ਕਿਉਂਕਿ ਇਬਾਦਤ ਦੇ ਨਾਂ ਤੇ ਸਿਰਫ ਅੱਲਾ ਦੀ ਚੀਜ਼ ਬਣ ਸਕਦੀ ਹੈ, ਹੋਰ ਕਿਸੇ ਪੈਗੰਬਰ ਕਿਸੇ ਚੀਜ਼ ਦੀ ਨਹੀਂ ਬਣ ਸਕਦੀ। ਇਬਾਦਤ ਸਿਰਫ ਅੱਲਾ ਦਾ ਹੱਕ ਹੈ, ਹੋਰ ਦੁਨੀਆ 'ਚ ਫਰਿਸ਼ਤਾ, ਜਿੰਨ, ਇਨਸਾਨ ਕੋਈ ਦੁਨੀਆ ਦੀ ਚੀਜ਼ ਨਹੀਂ। ਇਹ ਹੁਣ ਇਹ ਅੱਲਾ ਨੇ ਮਨਾ ਕੀਤਾ ਹੈ ਕਿ ਦਰਬਾਰ ਤੇ ਜ਼ਬਾ ਕੀਤੇ ਹੁਣ। ਦਰਬਾਰ ਇੱਕ ਹੀ ਨਹੀਂ, ਕਈਆਂ ਕਿਸਮਾਂ ਦੇ ਦਰਬਾਰ ਹੁੰਦੇ ਨੇ, ਥਾਨ, ਕਈ ਨਾਂ ਨੇ ਉਹਨਾਂ ਦੇ, ਮੁਖਤਲਿਫ ਚੀਜ਼ਾਂ, ਮੁਖਤਲਿਫ ਵਾਲਿਆਂ ਦੇ। ਜਿੱਥੇ ਬੁੱਤ ਰੱਖੇ ਨੇ ਦਰਬਾਰ ਤੇ ਫੌਰੀ ਤੌਰ ਤੇ ਜ਼ਿਹਨ 'ਚ ਆਉਂਦਾ ਕੋਈ ਬਜ਼ੁਰਗ ਦਫਨ ਹੋਏ ਨੇ, ਲੇਕਿਨ ਜਿਹੜੇ ਬੁੱਤਾਂ ਦੀ, ਦੇਵੀਆਂ ਦੀ ਪੂਜਾ ਕਰਨ ਵਾਲੀਆਂ ਜਗ੍ਹਾ, ਉਹ ਹਰ ਚੀਜ਼ ਨੂੰ ਜਿਹੜਾ ਨਾ ਕਾਟਾ ਮਾਰ ਦਿੱਤਾ ਕਿ ਨਹੀਂ, ਉਹ ਜਗ੍ਹਾ ਦੀ ਨਜਾਸਤ ਹੈ, ਉਹਦੇ ਪਿੱਛੇ ਇਹ ਹਕਮਤ ਹੈ। ਔਰ ਜਿਨ੍ਹਾਂ ਦਾ ਗੋਸ਼ਤ ਤੁਸੀਂ ਜੂਏ ਦੇ ਤੀਰਾਂ ਨਾਲ ਤਕਸੀਮ ਕੀਤਾ, ਇਹ ਇੱਕ ਉੱਥੇ ਚੱਲਦਾ ਸੀ, ਸਖਾਵਤ ਕਰਦੇ ਹਨ ਕੁਰੈਸ਼
ਕਿ ਇੱਕ ਰਿਵਾਜ ਸੀ ਕਿ ਸਖਾਵਤ ਦੇ ਨਾਂ ਤੇ ਜਾਂਦੇ ਹਨ, ਮੇਲਾ ਠੇਲਾ ਇੱਕ ਪ੍ਰੋਗਰਾਮ ਬਣਾਇਆ। ਅੱਜ ਵੀ ਜਿਸ ਤਰ੍ਹਾਂ ਆਊਟਿੰਗ ਤੇ ਲੋਕ ਜਾਂਦੇ ਨੇ, ਤੇ ਉਹਦੇ ਵਿੱਚ ਸ਼ਰਾਬ ਪੀਂਦੇ ਹਨ, ਮੇਨ ਇੱਕ ਚੀਜ਼ ਹੁੰਦਾ ਸੀ। ਫਿਰ ਉੱਥੇ ਤੀਰ ਅੰਦਾਜ਼ੀ ਹੁੰਦੀ ਸੀ ਨਸ਼ੇ 'ਚ। ਤੇ ਉੱਥੇ ਫਿਰ ਸਰਾਊਂਡਿੰਗ 'ਚ ਊਠਾਂ ਦਾ ਹੀ ਉਹ ਇਲਾਕਾ ਸੀ। ਉਹ ਸਖਾਵਤ ਦੇ ਨਾਂ ਤੇ ਉੱਠ ਜਿਹਦਾ ਕੋਲ ਨਜ਼ਰ ਆਇਆ ਨਾ, ਉਹ ਹਾਰ ਜਿੱਤ ਦੇ ਫੈਸਲੇ ਕਰਕੇ, ਤੇ ਉਹ ਜਿਹੜੀ ਤੀਰ ਅੰਦਾਜ਼ੀ ਨਾਲ ਨਾ, ਉਹ ਜੇ ਧਾਰ ਦਾ ਨਿਸ਼ਾਨਾਬਾਜ਼ੀ ਕਹਿ ਲਵੋ, ਤੇ ਉਹਦੇ ਜਿਹੜਾ ਉੱਠ ਫਿਰਦਾ ਹੁੰਦਾ ਸੀ, ਜਿੰਨੇ ਫਿਰਦੇ ਹੁੰਦੇ ਉਹ ਫੜ ਕੇ ਕੋਹ ਲੈਂਦੇ ਹਨ। ਤੇ ਉਹ ਨਜਾਇਜ਼ ਹੁੰਦਾ ਸੀ, ਕਿਉਂਕਿ ਤੁਸੀਂ ਕਿਸੇ ਦਾ ਮਾਲ, ਜਿਵੇਂ ਸਾਡੇ ਮਾਲ ਮਵੇਸ਼ੀ ਚਰਦੇ ਨੇ, ਮੱਝ ਕੱਟਾ ਕੋਈ ਬੱਕਰੀ ਫੜ ਕੇ ਕੋਹ ਲਈਏ, ਲੇਕਿਨ ਉਹਦੇ ਫਿਰ ਉਹ ਚੰਗੀ ਮੂੰਹ ਮੰਗੀ ਕੀਮਤ ਦਿੰਦੇ ਹਨ। ਇਹ ਇੱਕ ਪ੍ਰਾਊਡ ਫੀਲ ਕਰਦੇ ਹਨ ਕਿ ਅਸੀਂ 10,000 ਦੀ ਬੱਕਰੀ ਅਸਾਂ ਏਡੇ ਕ ਅਸੀਂ ਸਖੀਆਂ 1.5 ਲੱਖ ਦੀ ਲੈ ਲਈ। ਤੇ ਉੱਥੇ ਜ਼ਬਾ ਕਰਕੇ ਤੇ ਉਹਦਾ ਉਹ ਗੋਸ਼ਤ ਗਰੀਬਾਂ 'ਚ ਵੰਡਦੇ ਹਨ। ਗਰੀਬ ਉੱਥੇ ਇਕੱਠੇ ਹੋ ਜਾਂਦੇ ਹਨ ਕਿ ਅੱਜ ਇੱਥੇ ਸਖਾਵਤ ਹੋਣੀ, ਕੁਰਬਾਨੀ ਹੋਣੀ। ਉਹ ਵੀ ਅੱਲਾਹ ਤਾਲਾ ਨੇ ਆਖਿਆ, ਉਹਦੇ 'ਚ ਬੜੇ ਮਸਾਇਲ ਪੈਦਾ ਹੁੰਦੇ ਹਨ। ਉਹ ਦੂਸਰੀ ਜਗ੍ਹਾ ਤੇ ਆਖਿਆ ਜੂਆ, ਸ਼ਰਾਬ ਔਰ ਪਾਂਸੇ ਗੰਦੇ ਸ਼ੈਤਾਨੀ ਖੇਲ ਹੈ, ਉਹਦੀ ਉਹ ਰਿਜ਼ਲਟ ਦੀ ਵਜ੍ਹਾ ਤੋਂ, ਕਿ ਉੱਥੇ ਫਿਰ ਜੰਗਾਂ ਲੜਾਈਆਂ ਬੜੀਆਂ ਹੁੰਦੀਆਂ ਹਨ। ਉਹ ਵੀ ਅੱਲਾਹ ਤਾਲਾ ਨੇ ਆਖਿਆ, ਉਹ ਜਿਹੜੇ ਤੀਰਾਂ ਨਾਲ ਤੁਸੀਂ ਉਸ ਪ੍ਰੋਸੈਸ 'ਚੋਂ ਜਿਹੜਾ ਨਿਕਲ ਕੇ ਗੋਸ਼ਤ ਆਉਂਦਾ ਨਾ, ਉਹ ਵੀ ਗਲਤ ਹੈ, ਉਹ ਵੀ ਆਰਾਮ ਹੈ। ਅੱਛਾ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਹ ਸਾਰੇ ਖੁਦਾ ਦੀ ਨਾਫਰਮਾਨੀ ਦੇ ਕੰਮ ਨੇ। ਅੱਲਾਹ ਤਾਲਾ ਕਹਿੰਦੇ ਨੇ, ਤੁਹਾਨੂੰ ਪਤਾ ਹੈ ਨਾਫਰਮਾਨੀ ਦਾ ਕੰਮ, ਕਾਫਰ ਤੁਹਾਡੇ ਦੀਨ ਦੀ ਤਰਫੋਂ ਮਾਯੂਸ ਹੋ ਗਏ ਨੇ, ਇਸ ਲਈ ਇਹਨਾਂ ਉਮਤਾਂ ਦੇ ਮਾਮਲੇ 'ਚ ਇਹਨਾਂ ਕੋਲੋਂ ਨਾ ਡਰੋ, ਮੇਰੇ ਕੋਲੋਂ ਡਰੋ। ਇਹ ਨਾ ਡਰੋ ਦਾ ਇਹਦਾ ਇਹ ਮਤਲਬ ਹੈ ਕਿ ਜਿਹੜੀਆਂ ਚੀਜ਼ਾਂ ਮਾਸ਼ਰੇ 'ਚ ਰਾਇਜ ਹੋ ਜਾਂਦੀਆਂ ਨਾ ਦੀਨ ਦੇ ਨਾਂ ਤੇ ਸਪੈਸ਼ਲੀ, ਉਹਨਾਂ ਦੇ ਮੁਤਲਕ ਕੋਈ ਤੁਸੀਂ ਮਸਲ ਕੁਰਾਨ ਹੱਥ 'ਚ ਲੈ ਕੇ ਤੇ ਬੰਦਿਆਂ ਨੂੰ ਕਹਿੰਦੇ ਹੋ ਕੁਰਾਨ ਤੇ ਵੇਖੋ, ਇਹ ਚੀਜ਼ ਕੋਈ ਨਹੀਂ। ਅੱਲਾ ਨੇ ਜਿਸ ਤਰ੍ਹਾਂ ਮਿਊਜ਼ਿਕ ਆਰਾਮ ਸੀ, ਹੁਣ ਲਾਲ ਹੋ ਗਿਆ ਤਸਵੀਰ, ਲੇਕਿਨ ਉਹ ਇੰਨੇ ਕੁ ਸੈਂਸਿਟਿਵ ਲੋਕ ਹੁੰਦੇ ਨੇ। ਅੱਜ ਵੀ ਤੁਸੀਂ ਕਿਸੇ ਬੰਦੇ ਨਾਲ ਜਿਹੜੀਆਂ ਗੱਲਾਂ ਉਹ ਮੰਨੀਆਂ ਨੇ ਉਹਨਾਂ ਦੇ ਨਾਲ, ਉਹ ਬਿਲਕੁਲ ਨਹੀਂ ਸੋਚਦੇ, ਉਹਦੇ ਤੇ ਉਹ ਗਾਲਾਂ ਕੱਢਦੇ ਨੇ। ਅੱਜ ਵੀ ਇੱਕ ਪੋਸਟ ਕੀਤੀ ਉਹਦੇ ਤੇ, ਜ਼ਿਆਦਾ ਜਿਹੜੇ ਨੇ ਬਦ ਇਖਲਾਕੀ ਪੈ ਕਰਦੇ ਨੇ ਲੋਕ, ਗੱਲ ਨਹੀਂ ਪੈ ਕਰਦੇ। ਤਾਂ ਇੰਨਾ ਕੁ ਸੈਂਸਿਟਿਵ ਮਾਮਲਾ ਹੁੰਦਾ ਕਿ ਉਹਦੇ ਤੇ ਲੋਕ ਜਾਨ ਤੁਹਾਡੀ ਦੇ ਪਿੱਛੇ ਪੈ ਜਾਂਦੇ ਨੇ ਕਿ ਇਹ ਕਿਵੇਂ ਹੋ ਸਕਦਾ, ਤੂੰ ਸਾਡੇ ਇਸ ਚੀਜ਼ ਨੂੰ ਇੰਝ ਆਖ ਦਿੱਤਾ, ਕਿਉਂਕਿ ਉਹਨਾਂ ਵਾਸਤੇ ਉਹ ਹੀ ਦੀਨ ਹੁੰਦਾ। ਤੇ ਉਹਦੇ 'ਚ ਅੱਲਾਹ ਤਾਲਾ ਕਹਿੰਦੇ ਨੇ ਇਹ ਉਹ ਮੁਸ਼ਕਲ ਮਾਮਲਾ ਹੁੰਦਾ। ਅੱਜ ਵੀ ਕੋਈ ਬੰਦਾ ਅੱਲਾ ਦੇ ਨਾਂ ਦੇ, ਉਹ ਬੜਾ ਮੁਸਲਮਾਨ ਹੈ, ਉਹ ਮੁਫਸਰ ਕੁਰਾਨ ਹੈ, ਉਹ ਆਲਮ ਹੈ, ਉਹਦਾ ਪੂਰੀ ਦੁਨੀਆ ਨੂੰ ਪਤਾ ਹੈ ਕਿ ਦੀਨ ਤੇ ਦੁਨੀਆ ਦੇ ਮਾਮਲਾ 'ਚ ਬਹੁਤ ਹੀ ਅੱਛਾ ਇਨਸਾਨ ਹੈ, ਲੇਕਿਨ ਜਿਉਂ ਹੀ ਉਹ ਇਹ ਗੱਲ ਆਖੇਦਾ ਨਾ ਕਿ ਮਿਊਜ਼ਿਕ ਕਿਵੇਂ ਆਰਾਮ ਕੀਤਾ, ਤੇ ਬੰਦੇ ਉਹਦੇ ਉਹ ਸਮਝਣ ਦੇ ਸਾਡੀ ਇੱਜ਼ਤ ਤੇ ਹਮਲਾ ਹੋ ਗਿਆ। ਤੇ ਉਸ ਵੇਲੇ ਵੀ ਰਸੂਲ ਅੱਲਾ ਦੇ ਦੌਰ 'ਚ ਵੀ ਆਪ ਨੂੰ ਆਖਿਆ ਜਾ ਰਿਹਾ ਹੈ ਕਿ ਇਹਨਾਂ ਤੋਂ ਨਾ ਡਰੋ, ਇਸ ਮਾਮਲੇ ਤੋਂ ਵੀ ਨਾ ਡਰੋ, ਇਹ ਲੋਕਾਂ ਦੇ ਜਿਹੜੇ ਇਸ ਤਰ੍ਹਾਂ ਦੇ ਰਵੱਈਏ, ਕਿਉਂਕਿ ਲੋਕ ਅੱਜ ਵੀ ਹੱਥੀਂ ਪੈਂਦੇ ਨੇ, ਗੱਲ ਨਹੀਂ ਕਰਦੇ। ਹਾਲਾਂਕਿ ਸੂਲੀ ਤੌਰ ਤੇ ਇਲਮ ਦਾ ਮਸਲਾ, ਇਹਦੇ 'ਚ ਗੱਲ ਕਰ ਲਓ, ਅਗਲਾ ਕਹਿੰਦਾ ਉਹ ਗੱਲ ਕਰਨੇ ਆ ਅਸਲ, ਲੇਕਿਨ ਨਹੀਂ, ਤੁਸੀਂ ਵੇਖੋ ਤਮਾਸ਼ਾ ਕੀ ਹੁੰਦਾ। ਅੱਛਾ, ਤੇ ਅੱਲਾ ਕਹਿੰਦਾ ਮੇਰੇ ਕੋਲੋਂ ਡਰੋ, ਮੈਂ ਤੁਹਾਡਾ ਦੀਨ ਅੱਜ ਮੈਂ ਤੁਹਾਡੇ ਵਾਸਤੇ ਪੂਰਾ ਕਰ ਦਿੱਤਾ ਹੈ, ਔਰ ਤੁਹਾਡੇ ਤੇ ਆਪਣੀ ਨਿਮਤ ਮੁਕੰਮਲ ਕਰ ਦਿੱਤੀ ਹੈ, ਔਰ ਤੁਹਾਡੇ ਵਾਸਤੇ ਇਸਲਾਮ ਨੂੰ ਪਸੰਦ ਫਰਮਾ ਲਿਆ ਹੈ। ਇਸ ਵਾਸਤੇ ਇਹਨਾਂ ਹੁਕਮਾਂ ਦੀ ਪਾਬੰਦੀ ਕਰੋ। ਅੱਲਾਹ ਤਾਲਾ ਕਹਿੰਦੇ ਨੇ ਤੁਹਾਡੇ ਤੇ ਸਾਰੀ ਗੱਲ ਦੱਸ ਕੇ ਅੱਲਾਹ ਤਾਲਾ ਕਹਿੰਦੇ ਨੇ ਕਿ ਤੁਹਾਡੇ ਤੇ ਡਰੋ ਨਾ, ਤੁਹਾਡੇ ਤੇ ਅੱਜ ਮੈਂ ਤੁਹਾਡੇ ਵਾਸਤੇ ਦੀਨ ਮੁਕੰਮਲ ਕਰ ਦਿੱਤਾ ਹੈ, ਔਰ ਤੁਹਾਡੇ ਤੇ ਆਪਣੀ ਨਿਮਤ, ਦੀਨ ਅੱਲਾ ਦੀ ਰਹਿਮਤ ਹੈ, ਨਿਮਤ ਮੁਕੰਮਲ ਕਰੇ। ਤਾਂ ਇਹ ਨਹੀਂ ਮਤਲਬ ਕਿ ਬੜੇ ਲੋਕ ਸਮਝਦੇ ਰਸੂਲ ਅੱਲਾ ਤੇ ਦੀਨ ਇਸਲਾਮ ਸ਼ੁਰੂ ਹੋਇਆ ਜਾਂ ਕੁਰਾਨ ਦੀਨ ਕੁਰਾਨ 'ਚ ਆਇਆ, ਨਹੀਂ। ਕੁਰਾਨ ਦੀਨ ਦੀ ਆਖਰੀ ਕਿਤਾਬ ਹੈ, ਜਿਹੜਾ ਸੈਯਦਨਾ ਆਦਮ अलैहिस्सलाम ਤੋਂ ਸ਼ੁਰੂ ਹੋਇਆ ਹੈ। ਸੈਯਦਨਾ ਮੁਹੰਮਦ ਦੀਨ ਦੇ ਆਖਰੀ ਪੈਗੰਬਰ ਨੇ, ਦੀਨ ਇਬਰਾਹਿਮੀ ਦੇ ਪੈਰੋਕਾਰ ਨੇ, ਔਰ ਆਖਰੀ ਪੈਗੰਬਰ ਨੇ, ਓਨਲੀ ਪੈਗੰਬਰ ਨਹੀਂ ਹੈ। ਕੋਈ ਇਸ ਤਰ੍ਹਾਂ ਦੀ ਚੀਜ਼ ਨਹੀਂ, ਨਾ ਹੀ ਕੋਈ ਲੋਕ ਆਉਂਦੇ ਨੇ ਕਿ ਸ਼ਰੀਅਤ ਇੰਝ ਹੋ ਗਈ ਤੇ ਫਲਾਣੀ ਚੀਜ਼ ਚੇਂਜ ਹੋ ਗਈ, ਨਹੀਂ, ਬਿਲਕੁਲ ਐਸੀ ਕੋਈ ਚੀਜ਼ ਨਹੀਂ। ਇਹ ਉਸ ਦੀਨ ਦੀ ਗੱਲ ਕੀਤੀ ਜਾ ਰਹੀ ਹੈ, ਲਾਸਟ ਵਰਜਨ ਦਿੱਤਾ ਜਾ ਰਿਹਾ। ਸਪੈਸ਼ਲਟੀ ਹੈ ਕਿ ਹੁਣ ਲਾਸਟ ਪੈਗੰਬਰ, ਲਾਸਟ ਕੁਰਾਨ ਸਾਰਾ ਉਹਦੇ 'ਚ ਕਰ ਦਿੱਤਾ ਗਿਆ। ਜੋ ਦੀਨ 'ਚ ਲੋਕਾਂ ਨੇ ਕਮੀਆਂ ਕੀਤੀਆਂ ਮੁਸਲਮਾਨਾਂ ਨੇ, ਜਿਵੇਂ ਅੱਜ ਅਸਾਂ ਕੀਤੀਆਂ, ਜੋ ਇਜ਼ਾਫੇ ਕੀਤੇ ਹਨ, ਸਾਰਾ ਮੁਤੱਯਨ ਕਰਕੇ ਕੁਰਾਨ ਆਪਣੀ ਆਖਰੀ ਕਿਤਾਬ 'ਚ ਲਿਖ ਦਿੱਤਾ ਹੈ ਇਲਮੀ ਹਵਾਲੇ ਨਾਲ। ਤੇ ਪੈਗੰਬਰ ਆਪਣਾ ਬੰਦਾ ਖਲਵਾ ਕੇ ਉਹਨੇ ਪ੍ਰੈਕਟਿਸ ਕਰਕੇ ਪੂਰੀ ਦੁਨੀਆ ਦੇ ਸਾਹਮਣੇ ਕੋਈ ਲੱਖਾਂ ਲੋਕਾਂ 'ਚ ਖਲੋ ਕੇ
हर इंसान तक वो दीन पहुंचा दिता, क्योंकि अल्लाह ताला आख्या सी कि अगर मेरा पैगंबर जड़ा है ये दीन ना मेरा पहुंचाया जिस तरह मैं चाहना, तो इस रसालत का हक अदा नहीं किया और मैं ये को पुछां दा सजा देंगा। तो वो इस चीज़ की भी नफी करती है कि हुण दीन वो जड़ा रसूल अल्लाह की जिंदगी च पूरी दुनिया ने आख्या दीन मान लिया। ਉਹਦੇ ਚ ਇੱਕ ਕੋਈ ਹਦੀਸ ਹੋਵੇ, ਕੋਈ ਪੈਗੰਬਰ ਆ ਜਾਏ, ਕੋਈ ਉਤੋਂ ਸਮਾਨਾ ਤੋਂ ਲੈ ਦੀਨ ਆਪ ਦੀ ਜ਼ਿੰਦਗੀ 'ਚ ਮੁਕੰਮਲ ਹੋ ਗਿਆ। ਔਰ ਉਹਦੀ ਵੱਡੀ ਨਿਸ਼ਾਨੀ ਹੈ ਕਿ ਉਹ ਪੂਰੀ ਇਨਸਾਨੀਅਤ ਉਹਦੇ ਤੇ ਅਮਲ ਪਰ ਆਏ, ਔਰ ਅੱਜ ਵੀ ਪੂਰੇ ਇੰਨੇ ਮਸਾਇਲ ਦੇ ਬਾਵਜੂਦ ਅਮਲ ਪਰ। ਦੂਸਰੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਦੀਨ ਤੇ ਆਪ ਦੇ ਅਮਲ ਕਿਸੇ ਇੰਜ ਕਰਦਿਆਂ ਹੱਥ ਬੰਨ ਕੇ ਪੜ੍ਹਦਿਆਂ ਵੇਖਿਆ, ਕਿਸੇ ਖੋਲ ਕੇ ਪੜ੍ਹਦਿਆਂ ਵੇਖਿਆ, ਜਾਂ ਉਹ ਆਪ ਦਾ ਦੀਨ ਤੇ ਅਮਲ ਕਰਨ ਦੇ ਤਰੀਕੇ ਜਾਂ ਇਹ ਚੀਜ਼ਾਂ ਨੇ। ਦੀਨ ਜੇ ਕੋਈ ਚੀਜ਼ ਬਾਅਦ ਚਾਹੁੰਦਾ ਹੈ, ਹਦੀਸ ਦਾ ਦਾਇਰਾ ਇਖਤਿਆਰ ਹੀ ਨਹੀਂ ਕਿ ਉਹ ਦੀਨ ਤੇ ਕਮੀ ਜਾਂ ਬੇਸ਼ੀ ਕਰ ਸਕੇ, ਬਿਲਕੁਲ ਨਹੀਂ। ਕੋਈ ਚੀਜ਼ ਐਸੀ ਦੀਨ ਨਹੀਂ ਜਿਹੜੀ ਆਪ ਤੇ ਆਪ, ਔਰ ਇਹ ਵੀ ਆਪ ਨੇ ਇਸ ਤੋਂ ਹੀ ਅੱਲਾਹ ਤਾਲਾ ਆਖਿਆ ਦੀਨ कि आप दी जिम्मेदारी सी पूरे इंसाना तक ਜਿਹੜੇ ਮੌਜੂਦ ਨੇ दीन पहुंचाना। अगर आपने घर च 10 ਬੰਦਿਆਂ ਨੂੰ ਜਾਂ 5 ਬੰਦਿਆਂ ਨੂੰ दीन दसिया, आपने रसालत ਦਾ हक अदा नहीं ਕੀਤਾ। ਇਹ कुरान च लिखे। लिहाजा उस तो बाद ਜਿਹੜਾ दीन है ना, ਉਹ ਜਿਹੜੀਆਂ सुन्नत ਜਿਹੜੀ ਹੈ, दूजा ਤੇ है कुरान है ਜਿਹੜੀਆਂ ਵੀ, और सुन्नत ਤੇ पूरी दुनिया ਜਿਹੜੀਆਂ ਕਮੀਆਂ ਬੇਸ਼ੀਆਂ ਨੇ ਉਹ ਕਦਾਈਓ ਹੈ ਨੇ, ਕਦਾਈਓ ਨਹੀਂ। सुन्नत पूरे इख्तलाफात ਦੇ ਬਾਵਜੂਦ मुकम्मल सारे ਉਹਦੇ ਤੇ ਐਗਰੀ ਨੇ सुन्नत है। कोई है दूजियां चीज़ां दीन नहीं, ਜਿਹੜੇ हदीस तो दीन बनाया जाता है, कोई दीन नहीं ऐसा। ਇਹਦੇ ਤੇ ਲਹਿਦਾ ਗੱਲ ਕੀਤੀ ਜਾ ਸਕਦੀ ਹੈ। ਤੇ ਉਹ ਮੁਕੰਮਲ ਕਰ ਦਿੱਤਾ ਹੈ। ਤੇ ਅੱਲਾਹ ਕਹਿੰਦੇ ਨੇ ਤੁਹਾਡੇ ਵਾਸਤੇ ਇਹ ਇਸਲਾਮ ਨੂੰ ਪਸੰਦ ਫਰਮਾ ਲਿਆ ਹੈ। ਇਸ ਵਾਸਤੇ ਇਹਨਾਂ ਹੁਕਮਾਂ ਦੀ, ਕਿਉਂਕਿ ਤੁਸੀਂ ਹੁਣ ਜੇ ਤੁਸੀਂ ਅੱਲਾਹ ਨੂੰ ਮੰਨ ਲਿਆ ਤੇ ਇਸਲਾਮ ਤੁਹਾਡਾ ਦੀਨ ਹੈ, ਤੇ ਹੁਣ ਤੁਸੀਂ ਮੁਕੰਮਲ ਸਰੈਂਡਰ ਕਰਨਾ ਹੈ। फिर जड़ा हुण ये गल करके सारी तफसील दस के वह हुण इंज नहीं कि तुसा किसी डर तो खौफ तो या जिसे दिल किया किसी चीज़ नूं लाल कर लेना, म्यूजिक आ रहा, जिसे दिल किया किसी चीज़ नूं राम कर लेना, अपने कोलों तुसा कानून बना लेने नहीं। क्यामत तक दीन होए जड़ा मुहम्मद सल्लल्लाहु अलैहि वसल्लम ने, ये नहीं कि किताबां च कुरान च ਤੇ ਜਾਂ ਜਿਹੜਾ ਆਪ ਦੀ ਸੁन्नत ਚ ਮੁਤੱਯਨ ਹੈ, ਜਿਹੜਾ ਉਸ ਵੇ ਪੂਰੇ ਜਜ਼ੀਰਾ ਨਮਾ ਅਰਬ ਨੂੰ ਪਤਾ ਸੀ, ਬਲਕਿ ਨਾਲ ਵਾਲੀਆਂ ਰਿਆਸਤਾਂ ਨੂੰ ਵੀ ਪਤਾ ਸੀ। ਜਿਵੇਂ ਅੱਜ ਗੈਰ ਮੁਸਲਮਾਨ ਨੂੰ ਪਤਾ ਹੈ ਕਿ ਨਮਾਜ਼ ਮੁਸਲਮਾਨ ਇੱਕ ਪੜ੍ਹਦੇ ਨੇ 5 ਟਾਈਮ ਚ 5 ਨਮਾਜ਼ਾਂ ਪੜ੍ਹਦੇ ਨੇ, ਇਸ ਤੋਂ ਬਾਅਦ ਕੋਈ ਚੀਜ਼ ਨਹੀਂ। ਉਹਨੂੰ ਹੋਰ ਕੋਈ ਨਾਂ ਦੇ ਲਵੋ, ਲੇਕਿਨ ਦੀਨ ਆਪ, ਕਿਉਂਕਿ ਕਿਆਮਤ ਤੱਕ ਹੁਣ ਦੀਨ ਹੋਏ ਜਿਹੜਾ ਮੁਹੰਮਦ ਸੱਲੱਲਾਹੁ अलैहि वसल्लम ਤੋਂ ਸਾਬਤ ਹੋਵੇ, ਤੇ ਮੁਹੰਮਦ ਸੱਲੱਲਾਹੁ अलैहि वसल्लम ਤੋਂ ਇੰਜ ਨਾ ਸਾਬਤ ਹੋਵੇ ਕਿ ਆਪ ਨੇ ਇੱਕ ਬੰਦੇ ਦੇ ਨਾਲ ਕਿਸੇ ਸਵਾਲ ਪੁੱਛਿਆ ਤੇ ਗੱਲ ਦੱਸੀ ਹੈ, ਜਾਂ ਉਹ ਦੀਨ ਤੇ ਦੀਨ ਦੀ ਐਪਲੀਕੇਸ਼ਨ ਹੋ ਸਕਦੀ ਹੈ, ਨਵਾਂ ਦੀਨ ਨਹੀਂ ਹੋ ਸਕਦਾ। ਉਹਦੀ ਮੁਸਲਮਾਨਾਂ ਹੀ ਤੇ ਸਾਡੇ ਹੀ ਤੇ ਜ਼ਾਰਾਂ ਉਹਦੀਆਂ ਮਿਸਾਲਾਂ ਨੇ, ਬਲਕਿ ਉਹ ਹੈ ਹੀ ਇੱਕ, ਮੈਂ ਉਹਦਾ ਇੱਕ ਇਸਲਾਮ ਦੇ ਮੁਕਾਬਲੇ 'ਚ ਇੱਕ ਦੀਨ ਹੈ, ਲੇਕਿਨ ਆਪ ਦੇ ਨਾਂ ਤੇ ਬਣੇ ਹੈ। ਫਿਰ ਹੁਣ ਉਹ ਇਹ ਗੱਲ ਵਿੱਚੋਂ ਕਰਕੇ ਅੱਲਾਹ ਤਾਲਾ तो पिछलियां, फिर ये अल्लाह ताला का गल करन दा एक तरीका भी है कि जिवें खुतबे होंदे ने, गल करदियां करदियां विच होर कर शुरू कर दी है। फिर हुण असल गल आ गए ने और राम दे मामले वाल आंदे ने, फिर जिहड़ा भुख तो मजबूर हो के इन्हां चों कोई चीज़ खा लवे बगैर इस तो कि वो इनू गुनाह नहीं करना चाहता भी, ये लाल राम की कैटागरी दस के, इन्हां विचों भी तुसीं अल्लाह ताला और रसूल अल्लाह स्पैशली आंदे ने दीन च आसानियां पैदा करो इंसानां वास्ते। 10 चीज़ां ने ਉਹਦੇ 'ਚ ਆਸਾਨ ਤਰੀਨ ਜਿਹਦੇ ਦੀਨ ਦਾ ਹੁਕਮ ਪੂਰਾ ਪਿਆ ਹੁੰਦਾ, ਤੇ ਉਹ ਦੀਨ ਨੂੰ ਕੋਈ ਨਹੀਂ ਮਸਲਾ ਹੁੰਦਾ, ਤੇ ਆਸਾਨੀ, ਲੇਕਿਨ ਇਸਲਾਮ ਆਸਾਨੀਆਂ ਲੈ ਕੇ ਜਾਂਦਾ। ਪਾਕਿਸਤਾਨੀ ਇਸਲਾਮ ਜਿਹੜਾ ਇਹ ਹਰ ਚੀਜ਼ ਦੀ ਮੁਸ਼ਕਲ ਲੈ ਕੇ ਜਾਂਦੀ। ਤੇ ਅੱਲਾਹ ਕਹਿੰਦੇ ਨੇ ਤੁਹਾਨੂੰ ਮਜਬੂਰੀ ਨੂੰ ਇਹ ਖਾ ਲਵੋ, ਲੇਕਿਨ ਇੰਜ ਨਾ ਖਾ ਲਵੋ ਕਿ ਉਹਦਾ ਵੈਸੇ ਹੀ ਸ਼ੌਕੀਆ ਖਾ ਰਹੇ ਹੋ, ਹਾਂ ਮਜਬੂਰ ਹੋ ਗਏ ਹੋ, ਭੁੱਖ ਤੁਹਾਨੂੰ ਲੱਗ ਗਈ, ਹੋਰ ਆਪਸ਼ਨ ਕੋਈ ਨਹੀਂ, ਤੇ ਉਹ ਤੁਸੀਂ ਜਾਨ ਬਚਾਉਣ ਵਾਸਤੇ ਖਾ ਸਕਦੇ ਹੋ। ਔਰ ਉਹਨਾਂ ਚਿਰ ਖਾ ਸਕਦੇ ਹੋ ਜਿੰਨਾ ਚਿਰ ਹੋਰ ਕੋਈ ਆਪਸ਼ਨ ਨਹੀਂ ਹੁੰਦਾ ਕਰਨਾ ਚਾਹੁੰਦਾ। ਉਹਦੇ ਤੇ ਕੋਈ ਹਰਜ ਨਹੀਂ, ਜਿਹੜਾ ਗੁਨਾਹ ਨਹੀਂ ਕਰਨਾ ਉਹਦੇ ਤੇ ਕੋਈ ਹਰਜ ਨਹੀਂ ਬਈ। ਅੱਛਾ, ਇਸ ਲਈ ਕਿ ਅੱਲਾ ਬਖਸ਼ਿਸ਼ ਵਾਲਾ ਹੈ ਤੇ ਉਹਦੀ ਸ਼ਫਕਤ ਹਮੇਸ਼ਾ ਲਈ ਹੈ। ਇਹਦੀ ਵਜ੍ਹਾ ਅੱਲਾਹ ਤਾਲਾ ਹਮੇਸ਼ਾ ਹੀ ਦੱਸਦੇ ਨੇ, ਆਂਦੇ ਨੇ ਅੱਲਾ ਬਖਸ਼ਿਸ਼ ਵਾਲਾ ਹੈ। ਅੱਲਾ ਜਾਣਦਾ ਕਿ ਬੰਦਾ ਮਜਬੂਰ ਹੋ ਜਾਂਦਾ ਹੈ, ਅੱਲਾ ਜਾਣਦਾ ਕਈ ਵਾਰੀ ਬੰਦਾ ਪਾਣੀ ਹੁੰਦਿਆਂ ਵੁਜ਼ੂ ਨਹੀਂ ਕਰ ਸਕਦਾ, ਅੱਲਾ ਜਾਣਦਾ ਕਿ ਕਈ ਵਾਰੀ ਆਪਣੇ ਇਨਸਾਨ ਨੂੰ ਪਤਾ ਹੈ ਕਿ
ਇਹ ਬੰਦਾ ਰੋਜ਼ੇ ਨਹੀਂ ਰੱਖ ਸਕਦਾ ਪਿਆ, ਇਨਸਾਨਾਂ ਨੂੰ ਤੇ ਬਾਅਦ ਚ ਰੱਖ ਲਵੇਗਾ, ਤੇ ਉਹ ਅੱਲਾਹ ਕਹਿੰਦੇ ਨੇ। ਔਰ ਅੱਲਾਹ ਦੀ ਸ਼ਫਕਤ ਅਬਦੀ ਹੈ, ਅੱਲਾਹ ਤਾਲਾ ਨੂੰ ਜਿੱਥੇ ਥੋੜੀ ਗੁੰਜਾਇਸ਼ ਲੱਭਦੀ ਹੈ, ਅੱਲਾਹ ਤਾਲਾ ਮਾਫ ਕਰਨ ਵਾਲੇ ਨੇ, ਜਿਹੜਾ ਹੁੰਦਾ ਮਾਫ ਕਰਨ ਵਾਲੇ। ਇਹਦੇ ਵਿੱਚ ਅਕੀਦੇ ਦੀ ਨਜਾਸਤ ਹੈ ਲਾਲ ਰਾਮ ਦੇ ਮਾਮਲੇ 'ਚ ਕਿਸੇ ਬਹੁਤ ਵੱਡੀ ਗੱਲ ਹੈ ਕਿ ਜਿਹੜੇ ਦਰਬਾਰਾਂ ਤੇ ਲੈ ਕੇ ਜਾਂਦੇ ਨੇ, ਫਿਰ ਜਿਹੜੇ ਦੂਜਿਆਂ ਇਨਸਾਨਾਂ ਦੇ ਨਾਂ ਤੇ ਜਾਨਵਰ ਜ਼ਬਾ ਕਰ ਲਿਆ, ਅੱਲਾਹ ਦਾ ਨਾਂ ਲਿਆ, ਸਾਰੀ ਸ਼ਰਾਰਤ ਅੱਲਾਹ ਦਾ ਨਾਂ ਲੈਣ ਦੇ ਪਿੱਛੇ ਕੀ ਹੈ? ਅੱਲਾਹ ਦੇ ਨਾਂ ਤੇ ਜ਼ਬਾ ਕਰਨਾ ਹੈ। ਇਹਦਾ ਮਤਲਬ ਹੈ ਕਿ ਕਿਸੇ ਹੋਰ ਦਾ ਜ਼ਿਹਨ 'ਚ ਤਸੱਵਰ ਨਾ ਹੋਵੇ, ਅੱਲਾਹ ਨਾਲ ਤੁਸੀਂ ਇਜਾਜ਼ਤ ਲੈ ਲਈ ਵੀ ਅੱਲਾਹ ਮੈਨੇ ਇਸ ਚੀਜ਼ ਦੀ ਇਜਾਜ਼ਤ ਦਿੱਤੀ ਹੈ। ਅੱਛਾ, ਫਿਰ ਬੰਦੇ ਇਹ ਵੀ ਆਰਾਮ ਹੈ ਕੁਰਾਨ 'ਚ ਹੀ, ਇੱਥੇ ਹੀ, ਕਿ ਜਿਹੜਾ ਤੁਸੀਂ ਬੱਕਰੀ ਹੈ, ਕੁਕੜੀ ਹੈ, ਲਾਲ ਕਰ ਲਈਏ, ਬਕਾਇਦਾ ਉਹ ਹੀ ਸਾਰਾ ਪ੍ਰੋਸੈਸ ਕੀਤਾ ਹੈ। ਲੇਕਿਨ ਕਿਸੇ ਹੋਰ ਦੇ ਜਾ ਕੇ ਨਜ਼ਰੇ, ਮੈਂ ਹੁਣ ਨਾਂ ਨਹੀਂ ਲੈਂਦਾ, ਫਲਾਣੇ ਦੀ ਨਜ਼ਰ, ਫਲਾਣੇ ਦੀ ਨਜ਼ਰ, ਉਹ ਵੀ ਅੱਲਾਹ ਤਾਲਾ ਆਂਦੇ ਨੇ ਤੁਸੀਂ ਗਲਤ ਕਰ ਦਿੱਤਾ, ਉਹ ਵੀ ਉਹਨੂੰ ਆਨਰ ਦੇਣ ਵਾਸਤੇ ਤੁਸੀਂ ਕਰ ਦਿੱਤਾ। ਤੇ ਜਾਂ ਕਈ ਉਹਦੇ ਚੀਜ਼ਾਂ ਨੇ, ਉਹ ਜਿਹੜੀਆਂ ਜਿੰਨੀਆਂ ਵੀ ਚੀਜ਼ਾਂ ਕਰ ਦਿੱਤੀਆਂ ਨੇ, ਉਹ ਵੀ ਅੱਲਾਹ ਤਾਲਾ ਆਖਿਆ ਕਿ ਇਹ ਵੀ ਤੁਸੀਂ ਗਲਤ ਹੈ। ਹਲਾਲ ਆਰਾਮ ਤੇ ਜਿਹੜੀ ਹੈ ਸ਼ਰਤ ਰੱਖੀ, ਇਹ ਵੀ ਇਸ ਤੋਂ ਰੱਖੀ ਹੈ ਮਜਬੂਰੀ ਦੇ ਤਹਿਤ ਰਿਆਤ ਦਾ ਸ਼ੌਕ ਨਾਲ ਨਾ, ਮਜਬੂਰੀ ਨਾਲ ਖਾਏ। ਔਰ ਇਹ ਜਿਹੜੀ ਆਰਾਮ ਚੀਜ਼ਾਂ ਵੀ ਅੱਲਾਹ ਤਾਲਾ ਹਲਾਲ ਕਰ ਦਿੰਦੇ ਨੇ, ਜਿਸ ਤਰ੍ਹਾਂ ਹਲਾਲ ਚੀਜ਼ਾਂ ਆਰਾਮ ਕਰ ਦਿੰਦੇ ਰਮਜ਼ਾਨ 'ਚ। ਹਲਾਲ ਹੈ ਮੀਆਂ ਬੀਵੀ ਦਾ ਤਲਕ, ਆਂਦੇ ਨੇ ਇਸ ਟਾਈਮ ਨਹੀਂ ਤੁਸੀਂ ਕਰ ਸਕਦੇ। ਹਲਾਲ ਹੈ ਖਾਣਾ ਪੀਣਾ ਸਾਰਾ, ਆਂਦੇ ਨਹੀਂ ਪਾਬੰਦੀ ਲਾ ਦਿੱਤੀ, ਆਰਾਮ ਕਰ ਦਿੰਦੇ, ਉਹ ਇਮਤਿਹਾਨ ਵਾਸਤੇ ਹੁੰਦਾ। ਇਸੇ ਤਰ੍ਹਾਂ ਦੀਨ ਦੇ ਹਰ ਹੁਕਮ ਤੇ ਤੁਸੀਂ ਮਜਬੂਰ ਹੋ ਕੇ ਤੇ ਮਰਨ ਤੋਂ ਪਹਿਲੇ ਜਿਹੜਾ ਨਾ ਉਹ ਕਰ ਸਕਦੇ ਹੋ। ਇਹ ਅੱਲਾਹ ਤਾਲਾ ਨੇ ਗੁੰਜਾਇਸ਼ ਦਿੱਤੀ ਹੈ, ਔਰ ਇਹ ਹਰ ਜਗ੍ਹਾ ਤੇ ਗੁੰਜਾਇਸ਼ ਹੈ, ਇਹ ਨਹੀਂ ਕਿ ਇੱਕ ਜਗ੍ਹਾ ਤੇ ਗੁੰਜਾਇਸ਼। ਹੁਣ ਜਨਾਬ ਅਸੀਂ ਇਸ ਆਇਤ 3 ਦਾ ਸਾਦਾ ਤਰਜਮਾ ਪੜ੍ਹਨੇ। ਤੁਹਾਡੇ ਤੇ ਮੁਰਦਾਰ ਖੂਨ, ਸੂਰ ਦਾ ਗੋਸ਼ਤ ਔਰ ਖੁਦਾ ਤੋਂ ਇਲਾਵਾ ਕਿਸੇ ਹੋਰ ਦੇ ਨਾਂ ਤੇ ਜ਼ਬਾ ਕੀਤੀ ਹੋਈ ਚੀਜ਼ ਹਰਾਮ ਹੈ। ਔਰ ਇਸ ਦੇ ਤਹਿਤ ਉਹ ਜਾਨਵਰ ਵੀ ਜਿਹੜਾ ਸਾਹ ਘੁੱਟ ਕੇ ਮਰ ਜਾਏ, ਸਾਹ ਘੁੱਟ ਕੇ ਮਰਨ ਤੋਂ ਬਾਅਦ ਮਰੇ ਹੋਣ, ਜਾਂ ਚੋਟ ਖਾ ਕੇ ਮਰੇ ਹੋਣ, ਜਾਂ ਉੱਤੋਂ ਡਿੱਗ ਕੇ ਮਰ ਗਏ ਹੋਣ, ਜਾਂ ਸਿੰਗ ਲੱਗ ਕੇ ਮਰ ਗਏ ਹੋਣ, ਜਾਂ ਜਿਸ ਨੇ ਕਿਸੇ ਦਰਿੰਦੇ ਫਾੜ ਕੇ ਖਾਇਆ ਹੋਵੇ, ਹਾਂ, ਜਿਸ ਨੂੰ ਤੁਸੀਂ ਜ਼ਿੰਦਾ ਪਾ ਕੇ ਜ਼ਬਾ ਕਰ ਲਿਆ ਹੋਵੇ, ਉਹ ਜਾਇਜ਼ ਹੈ। ਇਸੇ ਤਰ੍ਹਾਂ ਉਹ ਜਾਨਵਰ ਵੀ ਆਰਾਮ ਨੇ ਜਿਹੜੇ ਕਿਸੇ ਦਰਬਾਰ ਤੇ ਜ਼ਬਾ ਕੀਤੇ ਗਏ ਹੋਣ, ਔਰ ਉਹ ਵੀ ਜਿਨ੍ਹਾਂ ਦਾ ਗੋਸ਼ਤ ਤੁਸੀਂ ਜੂਏ ਦੇ ਤੀਰਾਂ ਨਾਲ ਤਕਸੀਮ ਕੀਤਾ ਹੋਵੇ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਸਾਰੇ ਖੁਦਾ ਦੀ ਨਾਫਰਮਾਨੀ ਦੇ ਕੰਮ ਨੇ, ਔਰ ਇਹ ਕਾਫਰ ਤੁਹਾਡੇ ਦੀਨ ਦੀ ਤਰਫੋਂ ਮਾਯੂਸ ਹੋ ਗਏ ਨੇ। ਇਸ ਲਈ ਇਹਨਾਂ ਹੁਰਮਤਾਂ ਦੇ ਮਾਮਲੇ 'ਚ ਇਹਨਾਂ ਕੋਲੋਂ ਨਾ ਡਰੋ, ਮੇਰੇ ਕੋਲੋਂ ਡਰੋ। ਤੁਹਾਡਾ ਦੀਨ ਅੱਜ ਮੈਂ ਤੁਹਾਡੇ ਵਾਸਤੇ ਪੂਰਾ ਕਰ ਦਿੱਤਾ ਹੈ, ਔਰ ਤੁਹਾਡੇ ਤੇ ਆਪਣੀ ਨਿਮਤ ਮੁਕੰਮਲ ਕਰ ਦਿੱਤੀ ਹੈ, ਔਰ ਬਤੌਰ ਦੀਨ ਤੁਹਾਡੇ ਵਾਸਤੇ ਇਸਲਾਮ ਨੂੰ ਪਸੰਦ ਫਰਮਾ ਲਿਆ ਹੈ। ਇਸ ਵਾਸਤੇ ਇਹਨਾਂ ਹੁਕਮਾਂ ਦੀ ਪਾਬੰਦੀ ਕਰੋ। ਫਿਰ ਜਿਹੜਾ ਭੁੱਖ ਤੋਂ ਮਜਬੂਰ ਹੋ ਕੇ ਇਹਨਾਂ 'ਚੋਂ ਕੋਈ ਚੀਜ਼ ਖਾ ਲਵੇ ਬਗੈਰ ਇਸ ਤੋਂ ਕਿ ਉਹ ਇਹ ਗੁਨਾਹ ਕਰਨਾ ਚਾਹੁੰਦਾ ਹੈ, ਤੇ ਉਹਦੇ ਤੇ ਕੋਈ ਹਰਜ ਨਹੀਂ। ਇਸ ਲਈ ਕਿ ਅੱਲਾ ਬਖਸ਼ਣ ਵਾਲਾ ਹੈ,